ਹੁਣ ਗੁਰੂ ਰਾਮਦਾਸ ਇਹਦੇ ਵੱਲ ਵੇਖਦੇ ਸਾਰਾ ਦਿਨ ਇਹਨੇ ਬੜੀ ਭਾਵਨਾ ਬੜੀ ਸ਼ਰਧਾ ਨਾਲ ਸੇਵਾ ਕੀਤੀ। ਮਹਾਰਾਜ ਕਹਿੰਦੇ ਮੰਗ, ਮਹਾਰਾਜ ਜਿਹੜੀ ਬਖਸ਼ਿਸ਼ ਇਹਨਾਂ ਤੇ ਕਰਦੇ ਮੇਰੇ ਤੇ ਵੀ ਕਰ ਦਿਓ। ਤੇ ਗੁਰੂ ਰਾਮਦਾਸ ਪਤਾ ਕੀ ਕਹਿੰਦੇ, ਚੰਗਾ ਨੂਰਿਆ ਤੂੰ ਗੁਰੂ ਨਾਨਕ ਦੇ ਦਰ ਦੇ ਉੱਤੇ ਸੇਵਾ ਕੀਤੀ ਅੱਜ ਭਾਵਨਾ ਨਾਲ ਸ਼ਰਧਾ ਨਾਲ, ਜਾ ਤੂੰ ਨਿਹਾਲ ਨਿਹਾਲ ਨਿਹਾਲ। ਸਤਿ ਸ੍ਰੀ ਅਕਾਲ। ਮਹਾਰਾਜ ਨੇ ਆਪਣੀ ਜ਼ੁਬਾਨ ਤੋਂ ਇਹ ਬਚਨ ਦੇਤਾ, ਕਹਿੰਦੇ ਨੂਰਿਆ ਅੱਜ ਤੋਂ ਤੇਰੇ ਦੁੱਖ ਦਲਿੱਦਰ ਤੇਰੀ ਗਰੀਬੀ ਕੱਟੀ ਗਈ। ਤੂੰ ਇੱਕ ਦਿਨ ਸੇਵਾ ਕੀਤੀ, ਤੇਰੇ ਤੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ, ਹੁਣ ਇਹ ਖੁਸ਼ੀਆਂ ਲੈ ਕੇ ਬਰਕਤਾਂ ਲੈ ਕੇ ਆ ਗਿਆ ਬਾਹਰ। ਤੇ ਇੱਕਦਮ ਮਨ 'ਚ ਸੋਚਦਾ, ਉਹ ਕਹਿੰਦਾ ਨੂਰਿਆ ਉਹ ਤੂੰ ਤੇ ਆਪਣੇ ਬਾਰੇ ਸੋਚਿਆ, ਤੂੰ ਤੇ ਆਪਣੇ ਬਾਰੇ ਸੋਚਿਆ, ਬੜਾ ਮਤਲਬੀ ਨਿਕਲਿਆ। ਤੂੰ ਤੇ ਸੇਵਾ ਕੀਤੀ, ਨਾਲ ਤੇਰੀ ਖੋਤੀ ਨੇ ਵੀ ਤੇ ਕੀਤੀ, ਜਾਨਵਰ ਦੇ ਬਾਰੇ ਵੀ ਕੁਝ ਮੰਗ ਲੈਂਦਾ। ਮਨ 'ਚ ਸੀ ਕਿ ਮਹਾਰਾਜ ਕੋਲੋਂ ਮੰਗਾਂਗਾ ਤੇ ਮਹਾਰਾਜ ਕਿਰਪਾ ਕਰਨਗੇ, ਮੇਰਾ ਇਹ ਜਾਨਵਰ ਸਹੀ ਰਹੇਗਾ, ਮੇਰਾ ਕੰਮਕਾਜ ਸੋਹਣਾ ਚੱਲੇਗਾ। ਹੁਣ ਗਿਆ ਇਸ ਭਾਵਨਾ ਨਾਲ, ਪਰ ਗੁਰੂ ਰਾਮਦਾਸ ਬੈਠੇ ਨੇ ਹੋਰ ਮੌਜ 'ਚ। ਮਹਾਰਾਜ ਕੋਲ ਗਿਆ ਤੇ ਜਾ ਕੇ ਕਹਿੰਦਾ, ਮਹਾਰਾਜ ਮੇਰੇ ਤੇ ਕਿਰਪਾ ਕਰਤੀ, ਪਰ ਇਹ ਮੇਰੇ ਜਾਨਵਰ ਨੇ ਵੀ ਸਾਰਾ ਦਿਨ ਸੇਵਾ ਕੀਤੀ ਹੈ, ਇਹਦੀ ਵੀ ਸੇਵਾ ਨੂੰ ਭਾਗ ਲਾਓ। ਦੇਖੋ ਅਸੀਂ ਮਤਲਬੀ ਆ, ਪਰ ਨੂਰਾ ਸਾਥੋਂ ਚੰਗਾ ਹੈ। ਕਿਤੇ ਮੱਝ ਗਾਂ ਦੁੱਧ ਦੇਣਾ ਬੰਦ ਕਰ ਦੇਣਾ, ਅਸੀਂ ਅਵਾਰਾ ਛੱਡ ਦੇਨੇ ਆ ਜਾਨਵਰਾਂ ਨੂੰ। ਉਹ ਇਹਨਾਂ ਦਾ ਵੀ ਖਿਆਲ ਰੱਖਿਆ ਕਰੋ, ਜਾਨਵਰਾਂ ਦਾ ਵੀ ਖਿਆਲ ਰੱਖੋ, ਇਹ ਬੇਜ਼ੁਬਾਨਾਂ ਦਾ ਵੀ ਖਿਆਲ ਰੱਖੋ। ਜਿੰਨੀ ਸੇਵਾ ਹੋ ਸਕੇ ਬੇਜ਼ੁਬਾਨਾਂ ਦੀ ਕਰੋ, ਬੜੀਆਂ ਸੀਸਾਂ ਮਿਲਦੀਆਂ ਜੀ, ਬੜੀਆਂ ਬਰਕਤਾਂ ਪੈਂਦੀਆਂ ਜੀ। ਹੁਣ ਮੈਂ ਜਿਹੜੀ ਗੱਲ ਕਰ ਰਿਹਾ, ਇਹ ਗਿਆ ਗੁਰੂ ਰਾਮਦਾਸ ਜੀ ਕੋਲ ਤੇ ਜਾ ਕੇ ਕਹਿੰਦਾ, ਮਹਾਰਾਜ ਇਹ ਮੇਰੇ ਜਾਨਵਰ ਤੇ ਵੀ ਕਿਰਪਾ ਕਰੋ, ਇਹਨੇ ਵੀ ਸਾਰਾ ਦਿਨ ਸੇਵਾ ਕੀਤੀ। ਤੇ ਮਨ 'ਚ ਸੀ ਮਹਾਰਾਜ ਕਿਰਪਾ ਕਰਨਗੇ, ਇਹ ਤੰਦਰੁਸਤ ਰਹੇਗੀ, ਮੇਰਾ ਸਾਰਾ ਕੰਮਕਾਜ ਸੋਹਣਾ ਚੱਲੇਗਾ। ਪਰ ਮਹਾਰਾਜ ਹੋਰ ਮੌਜ 'ਚ ਬੈਠੇ। ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਨੂਰਿਆ ਉਹ ਜਿੱਥੇ ਤੂੰ ਨਿਹਾਲ ਉੱਥੇ ਤੇਰੀ ਖੋਤੀ ਵੀ ਨਿਹਾਲ। ਸਤਿ ਸ੍ਰੀ ਅਕਾਲ। ਇਹ ਤੇਰਾ ਜਾਨਵਰ ਵੀ ਨਿਹਾਲ। ਮਹਾਰਾਜ ਨੇ ਇਹ ਬਚਨ ਦੇਤਾ। ਹੁਣ ਨੂਰੇ ਦੀ ਜਿਹੜੀ ਘਰ ਦੀ ਗਰੀਬੀ ਦੁੱਖ ਦਲਿੱਦਰ ਥੋੜੇ ਸਮੇਂ ਬਾਅਦ ਹੀ ਖਤਮ ਹੋਣੇ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਸਭ ਕੁਝ ਇਹ ਦੁੱਖ ਦਲਿੱਦਰ ਮੁੱਕ ਗਏ, ਪਰ ਸਮਾਂ ਬੀਤਿਆ। ਸਮਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਸੁਣਾਇਆ ਬਹਾਦਰ ਸ਼ਾਹ ਨੂੰ। ਤੇ ਬਹਾਦਰ ਸ਼ਾਹ ਨੇ ਜਦੋਂ ਇਹ ਜ਼ਿਕਰ ਸੁਣਿਆ ਨਾ, ਕਹਿੰਦਾ ਮਹਾਰਾਜ ਆਪ ਜੀਆਂ ਨੇ ਗੁਰੂ ਰਾਮਦਾਸ ਜੀ ਦਾ ਬਚਨ ਸੁਣਾਇਆ, ਮੈਨੂੰ ਬੜਾ ਅੱਛਾ ਲੱਗਾ, ਪਰ ਇਹ ਸਮਝ ਨਹੀਂ ਆਈ ਮੈਨੂੰ ਵੇਖ ਕੇ ਗੁਰੂ ਰਾਮਦਾਸ ਜੀ ਦੀ ਯਾਦ ਕਿਵੇਂ ਆਈ। ਤੇ ਮਹਾਰਾਜ ਕਲਗੀਧਰ ਪਤਾ ਕੀ ਕਹਿੰਦੇ, ਕਹਿੰਦੇ ਉਹ ਬਹਾਦਰ ਸ਼ਾਹ ਉਹ ਜਿਸ ਨੂਰੇ ਮੁਸਲਮਾਨ ਨੂੰ ਗੁਰੂ ਰਾਮਦਾਸ ਨੇ ਕਿਹਾ ਸੀ ਨਾ ਤੂੰ ਨਿਹਾਲ ਨਿਹਾਲ ਨਿਹਾਲ, ਉਹ ਕੋਈ ਹੋਰ ਨਹੀਂ, ਉਹ ਨੂਰਾ ਮੁਸਲਮਾਨ ਤੂੰ ਹੀ ਸੈਂ। ਇੱਕ ਦਿਨ ਦੀ ਸੇਵਾ ਦੇ ਬਦਲੇ ਉਹ ਗੁਰੂ ਰਾਮਦਾਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਏ। ਬੋਲੇ ਸੋ ਨਿਹਾਲ। ਉਸੇ ਵੇਲੇ ਚਰਨਾਂ ਤੇ ਟਹਿ ਪਿਆ, ਕਹਿੰਦਾ ਮਹਾਰਾਜ ਮੈਂ ਉਹ ਨੂਰਾ ਮੁਸਲਮਾਨ ਆ, ਤੁਸੀਂ ਬਚਨ ਦਿੱਤਾ ਕਿ ਮੈਨੂੰ ਇਸ ਜਨਮ 'ਚ ਬਾਦਸ਼ਾਹੀ ਮਿਲੀ, ਤੇ ਮਹਾਰਾਜ ਇੱਕ ਕਿਰਪਾ ਹੋਰ ਤੇ ਕਰੋ, ਉਹ ਜਿਹੜੀ ਮੇਰੀ ਖੋਤੀ ਉਹਨੂੰ ਵੀ ਤੇ ਮਹਾਰਾਜ ਨੇ ਬਚਨ ਦਿੱਤਾ ਸੀ, ਉਹ ਕਿੱਥੇ? ਮਹਾਰਾਜ ਕਹਿੰਦੇ ਆ ਜਿਹੜੀ ਤੇਰੀ ਮਾਂ ਰਾਣੀ ਖਲੋਤੀ ਹੈ ਨਾ, ਪਿਛਲੇ ਜਨਮ ਦੀ ਉਹ ਖੋਤੀ ਹੋਈ ਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਇੱਕ ਦਿਨ ਦੀ ਸੇਵਾ ਦੇ ਬਦਲੇ, ਇੱਕ ਦਿਨ ਦੀ, ਵੇਖੋ ਪਿਆਰਿਓ ਉਹ ਗੁਰੂ ਰਾਮਦਾਸ ਨੇ ਬਾਦਸ਼ਾਹੀਆਂ ਦੇ ਦਿੱਤੀਆਂ। ਇਹ ਮੇਰੀ ਬੇਨਤੀ ਜੇ ਬੇਨਤੀ, ਇਹ ਦਰ ਨਾ ਕਦੀ ਛੱਡਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਇਹ ਦਰ ਨਾ ਕਦੀ ਛੱਡਿਓ, ਬੜਾ ਵੱਡਾ ਦਰ ਏ, ਬੜਾ ਵੱਡਾ। ਮੈਂ ਗੁਰੂ ਰਾਮਦਾਸ ਦਾ ਬੱਚਾ ਵਾਂ, ਬਾਬਾ ਦੀਪ ਸਿੰਘ ਜੀ ਦਾ। ਸੁਣਿਓ ਧਿਆਨ ਨਾਲ, ਅਸਥਾਨ ਬਣਿਆ ਰਾਮ ਤੀਰਥ ਰੋਡ ਤੇ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ। ਹਰ ਮਹੀਨੇ ਦੀ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਇਸ ਵਾਰੀ ਵੀ ਹੋਣਾ ਸਵੇਰੇ 10 ਤੋਂ ਸ਼ਾਮੀ 4। ਸੁਣਿਓ ਧਿਆਨ ਨਾਲ,
ਹੁਣ ਉਸ ਜਗ੍ਹਾ ਤੇ ਗੁਰੂ ਰਾਮਦਾਸ ਜੀ ਦੇ ਚਰਨ ਨਹੀਂ ਪਏ, ਬਾਬਾ ਦੀਪ ਸਿੰਘ ਜੀ ਦੇ ਉਹਨਾਂ ਚਰਨ ਤੇ ਨਹੀਂ ਪਏ। ਕੇਵਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਨਾਮ ਅਸੀਂ ਲੈਨੇ ਆ ਤੇ ਚੁਪਹਿਰੇ ਵਾਲੇ ਦਿਨ ਏਦਾਂ ਖੰਡੇ ਵਾਲਾ ਚੌਂਕੜਾ ਮਾਰ ਕੇ ਬਹਿ ਜਾਂਦਾ, ਜਿਹੜਾ ਵੀ ਜਿਹੜੀ ਭਾਵਨਾ ਲੈ ਕੇ ਆਉਂਦਾ ਨਾ ਚੁਪਹਿਰੇ ਤੇ, ਬਾਬਾ ਦੀਪ ਸਿੰਘ ਖਾਲੀ ਮੋੜਦੇ ਹੀ ਨਹੀਂ, ਖਾਲੀ ਨਹੀਂ ਮੋੜਦੇ, ਪਰ ਤੱਕ ਝੋਲੀਆਂ ਭਰਦੇ, ਪੁੱਠੇ ਕਰਮ ਸਿੱਧੇ ਕਰਦੇ ਨੇ। ਮੈਂ ਹਜ਼ਾਰਾਂ ਸੰਗਤਾਂ ਤੁਹਾਨੂੰ ਮਿਲਾ ਸਕਦਾ ਗੁਰੂ ਜੀ ਦੀ ਮਿਹਰ ਨਾਲ। ਵੇਖੋ ਉਸ ਜਗ੍ਹਾ ਤੇ ਅਸੀਂ ਭਾਵਨਾ ਬਣਾਈ ਏ ਤੇ ਗੁਰੂ ਰਾਮਦਾਸ ਨੇ ਬਰਕਤਾਂ ਦੀਆਂ ਮੁੱਠਾਂ ਖੋਲੀਆਂ ਤੇ ਜਿੱਥੇ ਆਪ ਬਹਿੰਦੇ ਨੇ ਰੋਜ਼ ਚੌਂਕੜਾ ਮਾਰ ਕੇ, ਉਹ ਕਿੱਡਾ ਵੱਡਾ ਸਥਾਨ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਵੱਡੀ ਵਡਿਆਈ ਕਹਿ ਹੀ ਨਹੀਂ ਸਕਦਾ, ਕੋਈ ਕਹਿ ਹੀ ਨਹੀਂ ਸਕਦਾ, ਕਿੱਡਾ ਵੱਡਾ ਸਥਾਨ ਹੈ। ਅੰਦਰੋਂ ਜੁੜ ਜਾਓ, ਅੰਦਰੋਂ ਹਰਮੰਦਰ ਸਾਹਿਬ ਨਾਲ ਜੁੜੇ ਰਹੋ, ਬਾਣੀ ਨਾਲ ਜੁੜੇ ਰਹੋ, ਗੁਰੂ ਦੀਆਂ ਵਿਚਾਰਾਂ ਨਾਲ ਜੁੜੇ ਰਹੋ, ਗੁਰੂ ਰਾਮਦਾਸ ਨਾਲ, ਬਾਬਾ ਦੀਪ ਸਿੰਘ ਨਾਲ ਜੁੜੇ ਰਹੋ। ਐਡੀ ਪਾਵਰ ਏ, ਐਡੀ ਪਾਵਰ ਏ, ਛੋਟੀ ਗੱਲ ਨਹੀਂ। ਇੱਕ ਦਿਨ ਦੀ ਸੇਵਾ ਦੇ ਬਦਲੇ ਬਾਦਸ਼ਾਹੀ ਮਿਲ ਗਈ। ਉਹ ਪਿਆਰਿਓ, ਜਦੋਂ ਤੁਸੀਂ ਗੁਰੂ ਰਾਮਦਾਸ ਦੇ ਅੰਦਰੋਂ ਬਣੋਗੇ, ਗੁਰੂ ਰਾਮਦਾਸ ਤੇ ਝੋਲੀਆਂ ਭਰੇਗਾ ਹੀ ਭਰੇਗਾ ਤੁਹਾਡੀਆਂ ਸਾਡੀਆਂ। ਉਹ ਸਾਨੂੰ ਵੀ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੜੇ ਵੱਡੇ ਨੇ ਗੁਰੂ ਰਾਮਦਾਸ, ਬੜੇ ਵੱਡੇ। ਮੈਂ ਇੱਕ ਦੋ ਜ਼ਿਕਰ ਹੋਰ ਸਾਂਝੇ ਕਰਨੇ, ਕਾਇਮ ਹੋ। ਸਤਿ ਸ੍ਰੀ ਅਕਾਲ। ਬਿਲਕੁਲ ਆ ਮੇਰੀ ਬੇਨਤੀ, ਵਾਹ ਵਾਹ, ਸਤਿ ਸ੍ਰੀ ਚੜ੍ਹਦੀ ਕਲਾ 'ਚ ਬਹਿਣਾ। ਪੰਡਾਲ ਤੋਂ ਬਾਹਰ ਜਾਏਗਾ ਉਹ ਜਿਨੇ ਗੁਰੂ ਰਾਮਦਾਸ ਦੀ ਖੁਸ਼ੀ ਨਹੀਂ ਲੈਣੀ, ਜਿਨੇ ਲੈਣੀ ਹੈ ਨਾ ਖੁਸ਼ੀ, ਉਹ ਤੇ ਹੁਕਮਨਾਮਾ ਸੁਣ ਕੇ ਜਾਏਗਾ। ਇਹ ਮੇਰੀ ਬੇਨਤੀ। ਬਾਪੂ ਦੀਆਂ ਪੂਰੀਆਂ ਖੁਸ਼ੀਆਂ ਲੁੱਟ ਕੇ ਜਾਣਾ, ਪੂਰੀਆਂ ਪੂਰੀਆਂ ਖੁਸ਼ੀਆਂ। ਨਹੀਂ ਲੈਣੀਆਂ ਤੁਹਾਡੀ ਮਰਜ਼ੀ ਹੈ ਫਿਰ ਬਾਅਦ ਚੋਂ। ਇਹ ਮੇਰੀ ਬੇਨਤੀ। ਆਨੰਦ ਸਾਹਿਬ, ਅਰਦਾਸ, ਹੁਕਮਨਾਮਾ ਸੁਣ ਕੇ ਜਾਣਾ ਆਪਾਂ, ਪੂਰੀ ਖੁਸ਼ੀ। ਕੋਈ ਕੀਰਤਨ ਦਰਬਾਰ ਵੱਡਾ ਚੱਲਣਾ ਹੋਵੇ ਨਾ 2 ਵਜੇ ਤੱਕ, 3 ਵਜੇ ਤੱਕ, ਪਤਾ ਇੱਕ ਜੱਥੇ ਨੇ ਉਹ ਬੈਠਾ ਆ, ਫਿਰ ਦੂਜਾ ਉੱਠਿਆ, ਦੂਜਾ, ਫਿਰ ਤੀਜਾ, ਉਦੋਂ ਮਜਬੂਰੀ ਵੇਲੇ ਮੰਨ ਲਓ ਮਾਫੀ ਮੰਗ ਕੇ ਵਿੱਚੋਂ ਨਿਕਲ ਗਏ, 3-4 ਘੰਟੇ 5 ਘੰਟੇ ਮਾਰਿਆ ਚੌਂਕੜਾ, ਫਿਰ ਮਜਬੂਰੀ ਏ, ਹੁਣ ਸਰੀਰ ਏ, ਨਹੀਂ ਬੈਠਿਆ ਜਾਂਦਾ, ਉੱਠ ਕੇ ਆਗਿਆ ਲੈ ਲਈ। ਪਰ ਪਤਾ ਹੈ ਇਹ ਜੱਥੇ ਤੋਂ ਬਾਅਦ ਪੜਿਆ ਹੀ ਆਨੰਦ ਸਾਹਿਬ ਜਾਣਾ, ਹੁਕਮਨਾਮਾ ਹੀ ਹੋਣਾ ਹੈ, ਫਿਰ ਕਦੀ ਉੱਠ ਕੇ ਨਾ ਜਾਇਆ। ਇਹ ਨਹੀਂ ਕਿ ਮੇਰੇ ਵਾਰੀ ਹੋਈ, ਕਿਸੇ ਵਾਰੀ ਵੀ ਹੋਣਾ ਕੀ ਚਾਹੀਦਾ, ਜਦੋਂ ਪਿਤਾ ਜੀ ਜਾਣ ਫਿਰ ਉਸ ਤੋਂ ਬਾਅਦ ਜਾਣਾ ਖੁਸ਼ੀਆਂ ਲੈ ਕੇ ਬਾਪੂ ਜੀ ਦੇ ਮਗਰ ਮਗਰ। ਫਿਰ ਵੇਖਿਓ ਘਰਾਂ 'ਚ ਬਾਅਦ ਚੋਂ ਪਹੁੰਚਣਾ ਤੁਸੀਂ, ਬਰਕਤਾਂ ਦੀਆਂ ਮੁੱਠਾਂ ਬਾਪੂ ਦੀਆਂ ਪਹਿਲੇ ਖੁੱਲ ਜਾਣੀਆਂ। ਇਸ ਕਰਕੇ ਮੇਰੀ ਬੇਨਤੀ, ਕਾਇਮ ਹੋ ਕੇ ਬਹਿਣਾ, ਚੜ੍ਹਦੀ ਕਲਾ ਨਾਲ ਬਹਿਣਾ, ਕਾਲੇ ਨਹੀਂ ਪੈਣਾ। 200-250 ਦੀ ਫਿਕਰ ਹੁੰਦੀ ਹੈ ਸਾਡੀ ਟਿਕਟ ਦੀ, ਕਿ ਟਿਕਟ ਮੈਂ ਖਰਚੀ, ਮੈਂ ਫਿਲਮ ਦਾ ਇੱਕ ਡਾਇਲੌਗ, ਇੱਕ ਸੀਨ ਨਹੀਂ ਮਿਸ ਕਰਨਾ, ਤੇ ਕਰੋੜਾਂ ਅਰਬਾਂ ਰੁਪਏ ਦੇ ਕੇ ਵੀ 1 ਸੈਕਿੰਡ ਵੀ ਵਾਪਸ ਨਹੀਂ ਜੇ ਆਉਣਾ ਦੁਬਾਰਾ। ਇਹਦੀ ਵੀ ਫਿਕਰ ਰੱਖੋ, ਗੁਰੂ ਕਿਰਪਾ ਕਰੇ। ਆਓ ਦੂਜਾ ਸ਼ਬਦ ਆਪਾਂ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ 625 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ। ਰਾਮਦਾਸ ਸਰੋਵਰ ਨਾਤੇ ਸਭ ਉਤਰੇ, ਸਾਰੇ ਬੋਲੋ ਸਭ ਉਤਰੇ, ਸਾਰੇ ਨਹੀਂ ਬੋਲੇ ਸਭ ਉਤਰੇ, ਫਿਰ ਬੋਲੋ ਸਭ ਉਤਰੇ। ਇੱਕ ਹੈ ਗੁਰੂ ਰਾਮਦਾਸ ਜੀ ਦੇ ਅਸਥਾਨ ਦਾ ਪ੍ਰਤੱਖੋ ਸਰੋਵਰ, ਪਾਣੀ ਤੇ ਬਾਣੀ ਦਾ ਸੁਮੇਲ ਕਰਕੇ ਜਿਹੜਾ ਬਣਿਆ, ਉੱਥੇ ਵੀ ਕੋਈ ਸ਼ਰਧਾ ਨਾਲ ਇਸ਼ਨਾਨ ਕਰਦਾ, ਉਹਦੇ ਵੀ ਸਭ ਉਤਰੇ ਪਾਪ ਕਮਾਤੇ। ਤੇ ਹੁਣ ਮੰਨ ਲਓ ਕੋਈ ਬੈਠਾ ਹੈ ਬੰਬੇ, ਕੋਈ ਬੈਠਾ ਹੈ ਅਮਰੀਕਾ, ਕੋਈ ਕੈਨੇਡਾ ਬੈਠਾ, ਕੋਈ ਆਸਟ੍ਰੇਲੀਆ, ਰੋਜ਼ ਤੇ ਆ ਨਹੀਂ ਸਕਦਾ, ਕਿ ਉਹਦੇ ਪਾਪ ਨਹੀਂ ਲੱਥਣਗੇ? ਉਹਦੇ ਵੀ ਲੱਥਣਗੇ। ਪਤਾ ਕਿਵੇਂ? ਉਹ ਗੁਰੂ ਰਾਮਦਾਸ ਦੇ ਸਿਫਤਾਂ ਦੇ ਸਰੋਵਰ 'ਚ ਇਸ਼ਨਾਨ ਕਰਨਾ ਸ਼ੁਰੂ ਕਰਦੇ। ਅਸੀਂ ਹੁਣ ਰੋਜ਼ ਨਹੀਂ ਜਾਂਦੇ, ਮੈਂ ਨਹੀਂ ਜਾਂਦਾ, ਕਾਰਨ ਕਦੀ ਕਿਤੇ ਰੁਝੇਵੇਂ, ਕਦੀ ਕਿਤੇ ਬਾਹਰ, ਕਦੀ ਕਿਤੇ, ਅੱਜ ਇੱਥੇ ਆ, ਕਦੀ ਕਿਤੇ ਬਾਪੂ ਦੀਆਂ ਲਾਈਆਂ ਡਿਊਟੀਆਂ ਨੇ। ਪਰ ਮੈਂ ਰੋਜ਼ ਇਸ਼ਨਾਨ ਕਰਦਾ ਗੁਰੂ ਰਾਮਦਾਸ ਜੀ ਦੇ ਸਿਫਤਾਂ ਰੂਪੀ ਸਰੋਵਰ 'ਚ। ਮੈਂ ਰੋਜ਼ ਕਹਿਣਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਸ ਸਿਫਤਾਂ ਰੂਪੀ ਸਰੋਵਰ 'ਚ ਮੈਂ ਰੋਜ਼ ਹੀ ਇਸ਼ਨਾਨ ਕਰਦਾ। ਤੇ ਇਹਦੇ ਨਾਲ ਵੀ ਕੀ ਹੁੰਦਾ? ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ। ਤੇ ਮਹਾਂਪੁਰਖ ਇਸ ਪੰਕਤੀ ਦਾ ਇੱਕ ਅਰਥ ਹੋਰ ਕਰਦੇ ਸੀ, ਕਹਿੰਦੇ ਰਾਮਦਾਸ ਸਰੋਵਰ ਨਾਤੇ, ਨੰਨਾ ਹੋਈ ਕੰਨਾ ਹੋਈ ਤੱਤਾ ਹੋਈ ਤੱਤੇ ਨੂੰ ਤੇ ਹੋਈ ਨਾਤੇ। ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ, ਨਾਤਾ, ਜਿਨ੍ਹਾਂ ਨੇ ਨਾਤਾ ਜੋੜ ਲਿਆ,
कहते जिन्हां ने नाता जोड़ लिया रामदास सरोवर नहाते सब उतरे पाप कमाते। आओ गुरु रामदास जी दे सिफतां रूपी सरोवर च इशनान करिए। गुरु रामदास सच्चे पातशाह जी दे चरना रूपी सरोवर नाल नाता जोड़ के इशनान करिए। फिर वेखियो साडे ते बख्शिशां ते वरतणियां गुरु ने सानू दूजियां दियां झोलियां भरन वाला बना देना। आओ बड़े प्यार च सारे हाजरी लायो, कोई रसना मंझी ना रहे जी। रामदास रामदास सरोवर नाते सब उतरे पाप कमाते। रामदास सरोवर नाते सब उतरे पाप कमाते। रामदास सरोवर नाते बोलो सब उतरे पाप कमाते। निर्मल होए कर स्नाना गुरपुरे कीने दाना। निर्मल होए कर स्नाना गुरपुरे कीने दाना। रामदास सरोवर नाते सब उतरे पाप कमाते। रामदास सरोवर नाते गज के सब उतरे पाप कमाते। जी निर्मल होए कर स्नाना गुरपुरे कीने दाना। निर्मल होए कर स्नाना गुरपुरे कीने दाना। रामदास सरोवर नाते सब उतरे पाप कमाते। रामदास अरे सरोवर नाते जीवा सब उतरे पाप कमाते। धन गुरु रामदास जी गुरु रामदास जी यार ना लाखो न जी धन बाबा कर सिंह जी। सब कुशल खेम प्रभ तारे। 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 सही सलामत सब थोक उबारे। गुर का शब्द विचारे। गुर का शब्द विचारे। रामदास सरोवर नाते सब उतरे पाप कमाते। रामदास सरोवर नाते पापा नू खत्म करवा लो। पाप कमाते। करो इशनान। रामदास सरोवर नाते सब उतरे पाप कमाते।
सरोवर दा इशनान उतरे पाप कमाते। गुरु रामदास जी, गुरु रामदास जी, सारे आखो ने जी धन बाबा सिंह साध संग मल लाठी, पार परम पयो साथी। साध संग मल लाठी, पार परम पाया साथी। नानक नाम ते आया, आद पुरख प्रभ पाया। आद पुरख प्रभ पाया। रामदास सरोवर नाते, सब उतरे पाप कमाते। रामदास सरोवर नाते, गज के सब उतरे पाप कमाते। जी निर्मल होए करे स्नाना, गुरपुरे कीने दाना। निर्मल होए करे स्नाना, गुरपुरे कीने दाना। रामदास सरोवर नाते, सब उतरे पाप कमाते। रामदास सरोवर नाते, सब उतरे पाप कमाते। विच करता पुरख खलोआ, बोलो विच करता पुरख खलोआ। खलोआ बोलो विच करता पुरख खलोआ। विच करता पुरख खलोआ। बालना विंगा होआ, बालना विंगा होआ। बोलो बालना विंगा होआ, बालना विंगा होआ। मज्जन गुर आंदा रासे, जप हर हर किल बिखला से संतो। रामदास सरोवर नीका नीका। रामदास सरोवर नीका, जो नावे सो कुल तरावे। उधार हो आखे जी का, जो नावे तरा लो अपनिया कुल्ला। सिफतां दे सरोवर च टुबियां मारो, अपना भी उधार कुल्लां दा भी उधार करा लो। गज के मेरे तो बात सारी संगत दी आवाज आवे। मैं साजां नूं नम करा के भी हुण तुहाडी आवाज सुननी। थोड़े जे मिंट मैं होर लाउणे ने बस ते बस ऐ गज के एक बारी गूंजा पा दिओ, मेरी बेनती है। संतो रामदास सरोवर नीका, जी जो नावे सो कुल तरावे। जो नावे सो कुल तरावे। उधार हो आखे जी का करा लो उधार। धन गुरु रामदास जी, धन गुरु रामदास जी, धन गुरु रामदास
वाह। धन गुरु रामदास जी, धन गुरु रामदास जी, धन गुरु रामदास जी, धन गुरु संगत बोले, बोलो धन गुरु, थोड़ा खिंच के रखो। हाँ, धन गुरु रामदास जी, धन गुरु रामदास जी, धन गुरु रामदास जी, धन गुरु रामदास बोलो जी, धन गुरु, धन गुरु रामदास जी, धन गुरु रामदास जी। धन गुरु रामदास जी, धन गुरु रामदास संगत दी वारी, बोलो धन गुरु। वाह, मेरे धन गुरु रामदास जी, धन गुरु रामदास जी, धन गुरु रामदास जी, धन गुरु रामदास गज के धन गुरु। संतों रामदास सरोवर निका निका निका, जी जो नावे सो पुल तरावे, उधार हो आगे जी काल। अमृत सर सतगुण सतमती, जितना तय कौआ हंस हो है। नानक तन तन वड्डे वड भागी, जिन गुरमत नाम हृदय मन तो है। अमृत सर सतगुर सतमती, जितना तय और जितना तय कौआ हंस खो गए। धन गुरु रामदास जी, धन गुरु रामदास, गज के धन गुरु रामदास जी, धन गुरु रामदास बोलो जी, धन गुरु। धन गुरु रामदास जी, धन गुरु रामदास जी, धन गुरु रामदास जी, धन गुरु रामदास जी, धन गुरु। गुरु वाहे गुरु वाहे, करो इशनान वाहे गुरु वाहे गुरु वाहे गुरु वाहे गुरु वाहे गुरु वाहे, करो इशनान सिफतां दे सरोवर च। गुरु वाहे 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 गुरु गुरु वाहे, गज के गुरु वाहे गुरु वाहे गुरु वाहे गुरु वाहे। कई ढिले हो, गुरु वाहे गुरु, और गजो वाहे गुरु गुरु वाहे गुरु वाहे गुरु वाहे गुरु वाहे गुरु। आ इशनान है गुरु वाहे गुरु वाहे गुरु वाहे, मारो डुबकियां गुरु वाहे 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 गुरु वाहे। मगरले भी गज के गुरु वाहे गुरु गुरु वाहे 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 गुरु। ਤੁਹਾਡੀ ਆਵਾਜ਼ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਗਰਲਿਆਂ ਦੀ ਪੂਰੀ ਆਵਾਜ਼ ਨਹੀਂ ਆ ਰਹੀ। ਵਾਹਿਗੁਰੂ ਵਾਹਿਗੁਰੂ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਗੁਰਮੁਖੋ ਢਿੱਲੇ ਨਹੀਂ ਪੈਣਾ। ਗੁਰੂ ਆਹੀ ਅਸਲੀ ਇਸ਼ਨਾਨ ਹੈ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ ਵਾਹਿਗੁਰੂ ਹੋਰ ਲਾਓਗੇ ਡੁਬਕੀਆਂ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦੋਂ ਇਹ ਧੁਨ 'ਚ ਆਪਾਂ ਬੋਲਦੇ ਆ ਨਾ ਧਿਆਨ ਸਿੱਧਾ ਉਧਰ ਜਾਂਦਾ ਵੱਡੇ ਬੱਬੂ ਵੱਲ, ਉਸ ਦਰ ਵੱਲ। ਗੱਜ ਕੇ ਕਿਰਪਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਣਾਂ ਬੋਲੋ ਮੇਰੀਆਂ। ਵੀਰ ਬੋਲੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਗੱਜ ਕੇ ਵੀਰੋ ਗੱਜ ਕੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਣਾਂ ਮੇਰੀਆਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਡੀ ਆਵਾਜ਼ ਮਗਰ ਜਿੰਨੇ ਵੀਰ ਭੈਣਾਂ ਬੈਠੀਆਂ ਸਭ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਗਿਣਤੀ ਜ਼ਿਆਦਾ ਹੈ। ਵਾਹਿਗੁਰੂ ਆਵਾਜ਼ ਵੀ ਉਦਾਂ ਹੀ ਆਵੇ। ਵਾਹਿਗੁਰੂ 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 ਰਾਮਦਾਸ सरोवर नाते सब उतरे पाप कमाते। रामदास सरोवर
रामदास जी। धन गुरु रामदास। एक जिक्र कह के फिर मैं फतेह बुला देनी। 7-8 मिनट का जिक्र है और हड्ड बीती कदी भी ये अपने अंदर गलत ख्याल ना आउण देना कि गुरु रामदास साईं दे दर दे उत्ते एक दिन दी हाजरी भरी उस समय ते बादशाही मिल गई, हुण नहीं मिलदी। कदी भी एक गलत ख्याल नहीं आउण देना। उदों भी गुरु रामदास प्रतख वरतदे सी ते हुण भी प्रतख वरत रहे ने। आखो धन गुरु। सत श्री अकाल। हुण भी प्रतख वरत रहे ने। प्रतख दमदमी टकसाल दे एक गुरमुख प्यारे, क्योंकि ये टकसाल भी बाबे खंडे वाले ने चलाई है। बड़ियां रंगियां रूहां इस टकसाल दे विच होईयां ने, हो रहीयां ते हुंदियां भी रहणीआं। क्यों? क्योंकि ये टकसाल चलाउण वाले कोई होर नहीं, आप बाबा दीप सिंह जी ने, भाई सुखचैन सिंह जी। ये दमदमी टकसाल दे कीर्तनीए गुरमुख प्यारे, उन्होंने अपनी हड्ड बीती ए उस वेले अखबारां च भी छपी। इन्हां दे भरा नूं ना पैरालाइज हो गया। गल सुनियो, पैरालाइज दी बीमारी विच तुहानूं पता है अधरंग हो जांदा, एक पासा कई वारी काम नहीं करदा, रुक जांदा है। ते कई वारी पैरालाइज इहो जिहा भी हुंदा है, जबान भी बंदे दी पुट्ठी हो जांदी, बोलिया भी नहीं जांदा। इन्हां दे भरा नूं इदां दी प्रॉब्लम आई। 2 दिन ते हस्पताल च इलाज चलिया ते तीसरे दिन ना इन्हां दे भरा ने ना की किया, इशारा करके कि ए डॉक्टर ने हथ एक थोड़ा थोड़ा काम कर रहा है ते नाल लिख के दे दिता। पता की बोलिया ते जा नहीं रहा, जबान काम नहीं कर रही, पुट्ठी हो गई जबान। हथ दे नाल लिखिया कि ए डॉक्टरां ने मेरा इलाज नहीं करना, जे मैनू ठीक करना है ना ते मैनू वड्डे डॉक्टर गुरु रामदास दे दर ते ले जाओ। जी आखो धन गुरु रामदास जी। धन गुरु रामदास जी। देखो कई वारी हुंदा पता की है, कोई घर दे विच पेशेंट होवे ना, बीमार होवे, वो इहो जी गल करे, कई वारी घर दे नहीं इहो जी गल मनदे भी तेरा इलाज इदां चल रहा है, तैनूं किवें लगे। पर कई वारी गुरु रामदास ने जदों अपनी बख्शिश कोई वरताउणी होवे, आपे इहो जिहा माहौल भी बना देंदे ने। ओ सुखचैन सिंह जी भी बाकी घर दे जी सारे तैयार हो गए कि लैके जाना गुरु रामदास दे दर ते। लैके आए व्हील चेयर दे उत्ते गुरु रामदास बापू दे दर दे उत्ते ते दुख भंजनी बेरी दे कोल जदों लियांदा ना, ते उस वेले कुदरती एक पीजीआई दा वड्डा डॉक्टर, कोई लेना देना नहीं इस केस नाल, जां कुदरती वो आया होया उत्थे। इंसानियत दे नाते वो पुछदा है जी की प्रॉब्लम, कहंदे जी इदां पैरालाइज होया, जबान भी काम नहीं कर रही, इदां शरीर भी अधरंग है, बई इत्थे क्यों लियाए, इलाज लई हस्पताल लैके जाओ। उस वेले ना वो कहंदे नहीं, इन्हां ने आप इशारा कीता, जिन्ना हथ चलदा सी थोड़ा बाड़ा लिख के दिता कि बड़े डॉक्टर गुरु रामदास कोलों मेरा इलाज होना, ये डॉक्टरां ने कुछ नहीं करना। वो जिहड़ा पीजीआई दा वड्डा डॉक्टर ना थोड़ा जिहा रब नूं नाम मनण वाला सी, नास्तिक, आया भी इत्थे क्यों सी, वो भी सुणावांगा मैं तुहानूं बाद चों दसदा। वो विश्वास घट रखदा सी, ये मेरी बेनती है, ओदा विश्वास बन गया, साडा भी बने। वो किवें बने, वो सुनियो गल ध्यान नाल। वो जदों इन्नी गल पुछदा है ना बई इहनूं इत्थे क्यों ले आए हस्पताल, ले कहंदे 2 दिन लैके गए सा, पर इन्हां ने आप ही कहा वड्डे डॉक्टर ने मेरा इलाज करना है, दुनियावी डॉक्टरां कोल नहीं होना इलाज, तां ले आए। ते उस वेले ना जिवें टिकचर करदा ना, टिकचर कोई उदां डॉक्टर कहंदा अनपढ़ लोग ने, इन्हां नूं समझ कोई आउंदी नहीं, एवें सरोवर च इशनान करन नाल कोई राजी थोड़ी हो जांदा है। आखो धन गुरु रामदास जी। 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 थक गए हो? सत श्री अकाल। मैनू पता है
ਜਿਹੜੇ ਪਿਆਰ ਵਾਲੇ ਤੁਸੀਂ ਰੋਜ਼ ਸੁਣਦੇ ਹੋ ਨਾ, ਭਾਵੇਂ 3 ਘੰਟੇ ਮੈਂ ਹੋਰ ਲੱਗਾ ਰਵਾਂ, ਤੁਸੀਂ ਨਹੀਂ ਹਿਲਣਾ, ਮੈਨੂੰ ਪਤਾ ਹੈ। ਸਤਿ ਸ੍ਰੀ ਅਕਾਲ। ਕਿਉਂਕਿ 10 ਵਜੇ ਪ੍ਰੋਗਰਾਮ ਰਾਤੀ ਸ਼ੁਰੂ ਕਰਦੇ ਆ, 7 ਵਜੇ ਤੁਸੀਂ ਬਹਿ ਜਾਂਦੇ ਸਵੇਰੇ 4 ਵਜੇ ਤੱਕ, ਤਕਰੀਬਨ 9-10 ਘੰਟੇ ਚੌਂਕੜਾ। ਕੁਝ ਛਕਦੀਆਂ ਵੀ ਨਹੀਂ ਸੰਗਤਾਂ। ਪਾਣੀ ਵੀ ਆਪਣੇ ਨਾਲ ਕਈ ਲਿਆਉਂਦੇ ਨੇ ਕਿ ਉੱਥੇ ਬਹਿ ਕੇ ਪੀ ਲੈਣਾ, ਜੇ ਉੱਠ ਕੇ ਗਏ ਤੇ ਸੀਟ ਮਲੀ ਜਾਣੀ ਹੈ। ਏਡੇ ਪਿਆਰ ਨਾਲ ਤੁਸੀਂ ਬਹਿੰਦੇ ਹੋ। ਤੇ 4 ਵਜੇ ਵੀ ਮੈਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਸਮਾਪਤੀ ਕਰਦਾ, ਧੱਕੇ ਨਾਲ ਕਰਨੀ ਪੈਂਦੀ, ਧੱਕੇ ਨਾਲ। ਸੰਗਤਾਂ ਤਿਆਰ ਨਹੀਂ ਹੁੰਦੀਆਂ ਉੱਠਣ ਲਈ। ਪਿਆਰ ਵਾਲੇ ਤੇ ਬਸ ਟਿਕੇ ਹੀ ਨੇ। ਤੁਹਾਡੇ ਇਸ ਪਿਆਰ ਨੂੰ ਵੇਖ ਕੇ ਤੇ ਮੈਂ ਬਹਿਣਾ ਵਾਂ। ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਜਦੋਂ ਮੇਰੇ ਵੱਲ ਆਉਂਦੀ, ਉਹੀ ਕੀਰਤਨ ਕਰਾ ਲੈਂਦੀ ਹੈ। ਨਹੀਂ ਤੇ ਮੈਂ ਵੀ ਅੱਧਾ ਪੌਣਾ ਘੰਟਾ ਲਾਵਾਂ, ਚਲੋ ਜੀ ਉਦਾਂ ਹੀ ਚਲੇ ਜਾਈ। ਪਰ ਇਹ ਤੁਹਾਡੀ ਜਿਹੜੀ ਪਿਆਰ ਦੀ ਪੋਜ਼ਿਟਿਵਿਟੀ ਉਹ ਹੁੰਦੀ ਮੇਰੇ ਵੱਲ। ਬਸ ਇਹੋ ਹੀ ਚੀਜ਼ ਬਣਾ ਕੇ ਰੱਖਿਓ। ਬਸ ਇਹ ਚੜ੍ਹਦੀ ਕਲਾ ਨਾਲ ਮੇਰੀ ਬੇਨਤੀ। ਆ ਗੱਲ ਸੁਣਨ ਵਾਲੀ ਜੇ। ਉਹ ਡਾਕਟਰ ਪਤਾ ਕੀ ਕਹਿੰਦਾ, ਕਹਿਣ ਲੱਗਾ ਐਵੇਂ ਅਨਪੜ੍ਹ ਲੋਕ ਨੇ, ਸਰੋਵਰ 'ਚ ਇਸ਼ਨਾਨ ਕਰਨ ਵਾਲਾ ਕੋਈ ਰਾਜੀ ਹੁੰਦਾ ਕਿਤੇ? ਇਲਾਜ ਕਰਾਓ ਇਹਦਾ ਉੱਥੇ ਜਾ ਕੇ, ਕਿਤੇ ਚੰਗੇ ਡਾਕਟਰ ਦੇ ਕੋਲ, ਚੰਗੇ ਹਸਪਤਾਲ 'ਚ, ਇੱਥੇ ਲੈ ਆਏ। ਉਹ ਕਹਿੰਦੇ ਤੈਨੂੰ ਨਹੀਂ ਭਰੋਸਾ ਭਰਾਵਾ, ਪਰ ਸਾਨੂੰ ਤੇ ਆਪਣੇ ਮਾਲਕ ਦੇ ਉੱਤੇ ਪੂਰਾ ਭਰੋਸਾ ਹੈ। ਹਾਂਜੀ, ਇਹੋ ਜਿਹਾ ਡਾਕਟਰ ਹੈ ਗੁਰੂ ਰਾਮਦਾਸ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਇਹੋ ਜਿਹਾ ਡਾਕਟਰ ਹੈ ਗੁਰੂ ਰਾਮਦਾਸ। ਉਹ ਜਦੋਂ ਦੁਨਿਆਵੀ ਡਾਕਟਰ ਵੀ ਜਵਾਬ ਦੇ ਦਿੰਦੇ ਆ ਨਾ ਕਿ ਇਹਦਾ ਇਲਾਜ ਨਹੀਂ ਹੋਣਾ, ਉਹ ਜਿੰਨੂੰ ਦੁਨਿਆਵੀ ਡਾਕਟਰ ਜਵਾਬ ਦੇ ਦਿੰਦੇ, ਉਹ ਗੁਰੂ ਰਾਮਦਾਸ ਇਹੋ ਜਿਹੇ ਰੋਗੀਆਂ ਦਾ ਵੀ ਇਲਾਜ ਕਰ ਦਿੰਦੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਂ ਕਿੰਨੇ ਇਹੋ ਜਿਹੇ ਸਰੀਰ ਤੁਹਾਨੂੰ ਵਿਖਾ ਸਕਦਾ, ਉਹ ਮੈਂ ਕੀ ਵਿਖਾਉਣੇ ਨੇ। ਹਰਮੰਦਰ ਸਾਹਿਬ ਦੇ ਬਾਹਰ ਖਲੋ ਜਿਓ, ਕਾਪੀ ਤੇ ਪੈਨ ਹੱਥ 'ਚ ਫੜ ਲਿਓ। ਬਾਹਰ ਆਉਣ ਵਾਲਿਆਂ ਨੂੰ ਬਸ ਪੁੱਛਣਾ ਸ਼ੁਰੂ ਕਰ ਦਿਓ ਬਈ ਤੂੰ ਕਿਉਂ ਆਉਂਦਾ ਹੈ। ਔਰ ਰੋਜ਼ ਦੀਆਂ ਕਿੰਨੀਆਂ ਕਿਤਾਬਾਂ ਛਪ ਜਾਣਗੀਆਂ ਗੁਰੂ ਰਾਮਦਾਸ ਦੇ ਦਰ ਦੀਆਂ ਵਡਿਆਈਆਂ ਦੀਆਂ। ਹਰ ਕੋਈ ਕਹੇਗਾ ਮੇਰੇ ਨਾਲ ਇਦਾਂ ਵਰਤੇ ਨੇ ਗੁਰੂ ਰਾਮਦਾਸ, ਮੇਰੇ ਨਾਲ ਆਹ ਚਾਂਸ ਬੀਤੇ ਆ, ਮੈਨੂੰ ਤੇ ਗੁਰੂ ਰਾਮਦਾਸ ਨੇ ਇਦਾਂ ਭਾਗ ਲਾਏ ਨੇ। ਕਿੰਨੀਆਂ ਕਿਤਾਬਾਂ ਛਪ ਜਾਣੀਆਂ ਰੋਜ਼ ਦੀਆਂ, ਕਿੰਨੀਆਂ ਹੀ। ਹੁਣ ਉਹ ਡਾਕਟਰ ਕਹਿੰਦਾ ਅਨਪੜ੍ਹ ਲੋਕ ਆ ਸਰੋਵਰ 'ਚ ਨਹਾਉਣ ਨਾਲ, ਸਰੋਵਰ 'ਚ ਇਸ਼ਨਾਨ ਨਾਲ ਕਰਨ ਨਾਲ ਵੀ ਕੋਈ ਠੀਕ ਹੁੰਦਾ? ਉਹ ਕਹਿੰਦੇ ਤੈਨੂੰ ਨਹੀਂ ਭਰੋਸਾ, ਪਰ ਸਾਨੂੰ ਬੜਾ ਹੀ ਭਰੋਸਾ ਹੀ, ਬੜਾ। ਹੁਣ ਉਹ ਡਾਕਟਰ ਨਾ ਸਾਈਡ ਤੇ ਖਲੋ ਗਿਆ, ਵੇਖੀਏ ਸੇ ਕੀ ਚਮਤਕਾਰ ਹੁੰਦਾ। ਹੁਣ ਇਹਨਾਂ ਨੇ ਨਾ 2-3 ਜਾਣਿਆਂ ਨੇ ਰਲ ਕੇ ਉਸ ਸਰੀਰ ਨੂੰ ਵੀਲ ਚੇਅਰ ਤੋਂ ਚੱਕਿਆ ਤੇ ਚੱਕ ਕੇ ਨਾ ਗੁਰੂ ਰਾਮਦਾਸ ਸਾਈਂ ਦੇ ਸਰੋਵਰ ਦੇ ਵਿੱਚ ਦੁੱਖ ਭੰਜਨੀ ਬੇਰੀ ਦੇ ਵਿੱਚ ਇਸ਼ਨਾਨ ਕਰਾਉਣਾ ਸ਼ੁਰੂ ਕਰਤਾ। ਹੁਣ ਗੱਲ ਸੁਣਿਓ, ਉਹਦੀ ਘਰ ਵਾਲੀ ਅੰਦਰ ਗਈ ਹੋਈ ਇਸ਼ਨਾਨ ਕਰਨ, ਆਪ ਉਹ ਸ਼ਰਧਾ ਵਾਲੀ ਹੈ ਡਾਕਟਰ ਦੀ, ਆਪ ਨਾਸਤਕ ਹੈ, ਬਾਹਰ ਖਲੋਤਾ ਹੈ। ਮਨ ਵਿੱਚ ਕੀ ਤਰੇੜ ਹੈ ਕਿ ਇਦਾਂ ਕਰਨ ਨਾਲ ਵੀ ਕੁਝ ਹੁੰਦਾ ਹੈ। ਹੁਣ ਉਹਨਾਂ ਨੇ ਸ਼ਰਧਾ ਨਾਲ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ ਤੇ ਨਾਲ ਕਹਿਣਾ ਸ਼ੁਰੂ ਕੀਤਾ, ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਉਹਨੂੰ ਇਸ਼ਨਾਨ ਕਰਵਾ ੜੇ ਤੇ ਇਸ਼ਨਾਨ ਕਰਵਾਉਂਦਿਆਂ ਨਾ ਇਹ ਭਾਈ ਸੁਖਚੈਨ ਸਿੰਘ ਜੀ ਗੁਰਮੁਖਾਂ ਨੇ ਕੀਤਾ ਕਿ ਆਪਣੇ ਭਰਾ ਦਾ ਜਿਹੜਾ ਸਿਰ ਹੈ ਨਾ, ਸਿਰ ਉਹਨੂੰ ਫੜ ਕੇ ਨਾ ਸਰੋਵਰ ਦੇ ਵਿੱਚ ਪੂਰਾ ਹੀ ਨਾ ਉਹਨੂੰ ਡੁਬਕੀ ਲਵਾਤੀ ਆਪਣੇ ਭਰਾ ਨੂੰ। ਹੁਣ ਜਦੋਂ ਕੇਸਾਂ ਸਣੇ, ਸਿਰ ਸਣੇ ਸਰੋਵਰ ਦੇ ਵਿੱਚ ਉਹ ਵੜੇ ਨਾ, ਬੰਦਿਆਂ ਨੇ ਫੜਿਆ ਹੋਇਆ, ਪੈਰਾਲਾਈਜ਼ ਉਸ ਬੰਦੇ ਨੂੰ। ਜਦੋਂ ਸਿਰ ਸਮੇਤ, ਕੇਸਾਂ ਸਮੇਤ ਜਦੋਂ ਡੁਬਕੀ ਮਰਵਾਈ, ਹੁਣ 5-7 ਸਕਿੰਟਾਂ ਦੇ ਲਈ ਸਿਰ ਅੰਦਰ ਰਿਹਾ ਤੇ 5-7 ਸਕਿੰਟਾਂ ਦੇ ਮਗਰੋਂ ਨਾ ਹਰਮੰਦਰ ਸਾਹਿਬ ਦੇ ਉਸੇ ਪਾਵਨ ਪਵਿੱਤਰ ਸਰੋਵਰ ਦੇ ਵਿੱਚੋਂ ਉਹੀ ਸਰੀਰ ਦੇ ਮੁਖੋਂ ਜਿਹੜਾ ਬੋਲ ਨਹੀਂ ਸਕਦਾ, ਜ਼ਬਾਨ ਮੁੜ ਚੁੱਕੀ ਹੈ ਪੈਰਾਲਾਈਜ਼ ਨਾਲ। ਹੁਣ 5-7 ਸਕਿੰਟ ਉਹਦਾ ਸਿਰ ਏਦਾਂ ਡੁੱਬਿਆ ਰਿਹਾ ਹਰਮੰਦਰ ਸਾਹਿਬ ਦੇ ਪਾਵਨ ਪਵਿੱਤਰ ਉਸ ਅੰਮ੍ਰਿਤ ਜਲ ਦੇ ਵਿੱਚ ਤੇ 5-7 ਸਕਿੰਟਾਂ ਦੇ ਬਾਅਦ ਉਸੇ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚੋਂ ਆਵਾਜ਼ ਉਹੀ ਗੁਰਮੁਖ ਦੀ ਪਤਾ ਕੀ ਨਿਕਲਦੀ, ਕਹਿੰਦਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਤਿ ਸ੍ਰੀ ਅਕਾਲ। ਜਦੋਂ ਡੁਬਕੀ ਮਰਵਾਈ ਨਾ
ਜਦੋਂ ਸਰੋਵਰ ਦੇ ਵਿੱਚ ਡੁਬਕੀ ਮਰਵਾਈ, ਇੱਕ ਇਹੋ ਜੀ ਅਨੋਖੀ ਤਾਕਤ, ਇੱਕ ਇਹੋ ਜੀ ਵਾਈਬ੍ਰੇਸ਼ਨ, ਇੱਕ ਇਹੋ ਜੀ ਕਲਾ ਵਰਤੀ, ਉਹ ਜਿਸ ਕਲਾ ਦਾ ਸਦਕਾ ਜਿਹਦੀ ਜ਼ਬਾਨ ਪੁੱਠੀ ਹੋ ਸਕੀ, ਕੁਝ ਬੋਲਦਾ ਨਹੀਂ ਪਿਆਰਿਓ, ਉਹ ਗੂੰਗਾ ਵੀ ਬੋਲਣ ਲੱਗ ਪਿਆ। ਸਤਿ ਸ੍ਰੀ ਅਕਾਲ। ਇਹ ਸਾਰੇ ਬਾਹਰ ਵਾਲੇ ਸਮਝ ਗਏ ਕੋਈ ਕਲਾ ਵਰਤ ਗਈ ਹੈ। ਹੁਣ ਪਿਆਰਿਓ 2-3 ਬੰਦਿਆਂ ਨੇ ਫੜ ਕੇ ਇਸ਼ਨਾਨ ਕਰਵਾ ਰਹੇ ਸੀ, ਪਰ ਹੁਣ ਹੋਇਆ ਕਿ ਇਸ਼ਨਾਨ ਤੇ 2-3 ਜਾਣਿਆਂ ਨੇ ਫੜ ਕੇ ਕਰਵਾਉਣਾ ਸ਼ੁਰੂ ਕੀਤਾ, ਪਰ ਉਹ ਗੁਰਮੁਖ ਪਿਆਰਾ ਕਿਸੇ ਦੇ ਆਸਰੇ ਦੇ ਨਾਲ ਸਰੋਵਰ ਚੋਂ ਬਾਹਰ ਨਹੀਂ ਨਿਕਲਿਆ, ਆਪਣੇ ਪੈਰਾਂ ਦੇ ਉੱਤੇ ਚੱਲ ਕੇ ਬਾਹਰ ਨਿਕਲਿਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸੁਣਿਓ ਧਿਆਨ ਨਾਲ, ਇਹ ਗੁਰੂ ਰਾਮਦਾਸ ਸਾਈਂ ਦੇ ਦਰ ਦੀ ਤਾਕਤ ਹੈ। ਕਿਸੇ ਲਈ ਇਹ ਆਮ ਪਾਣੀ ਹੈ। ਮੈਂ ਕਹਿੰਦਾ ਬੜੀ ਥੱਲੇ ਦੀ ਭਾਵਨਾ ਉਹਨਾਂ ਦੀ। ਉਹ ਪਿਆਰਿਓ, ਉਹਨਾਂ ਕੋਲੋਂ ਪੁੱਛ ਕੇ ਵੇਖੋ, ਉਹ ਜਿਨ੍ਹਾਂ ਦੇ ਲਈ ਇਹ ਗੁਰੂ ਰਾਮਦਾਸ ਦੇ ਦਰ ਦੇ ਅੰਮ੍ਰਿਤ ਦੀ ਇੱਕ ਬੂੰਦ ਵੀ ਇਹੋ ਜਿਹੀ ਹੈ, ਉਹ ਜਿਹੜੀ ਬੂੰਦ ਮੁਰਦਿਆਂ 'ਚ ਵੀ ਜਾਨ ਪਾ ਸਕਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਉਹ ਡਾਕਟਰ ਜਿਹੜਾ ਸੀ ਨਾ, ਡਾਕਟਰ ਸਾਈਡ ਤੇ ਖਲੋਤਾ ਵੇਖ ਰਿਹਾ, ਉਹ ਜਦੋਂ ਉਹਨੇ ਇਹ ਕੌਤਕ ਵੇਖਿਆ ਨਾ, ਉਹਦੀਆਂ ਵੀ ਅੱਖਾਂ 'ਚ ਖੰਝੂ ਆ ਗਏ। ਉਹ ਆ ਗਿਆ ਉਹਨਾਂ ਦੇ ਕੋਲ, ਕਹਿੰਦਾ ਅੱਜ ਗੁਰੂ ਰਾਮਦਾਸ ਨੇ ਇਹ ਤੁਹਾਡੇ ਪੈਰਾਲਾਈਜ਼ ਹੋਏ ਇਹ ਭਾਈ ਨੂੰ ਠੀਕ ਨਹੀਂ ਕੀਤਾ। ਉਹ ਜਿਹੜਾ ਮੇਰਾ ਮਨ ਪੈਰਾਲਾਈਜ਼ ਹੋ ਚੁੱਕਿਆ ਸੀ ਨਾ, ਇਹ ਅਸ਼ਰਦਾਵਾਨ ਸੀ। ਪਤਨੀ ਦੇ ਕਹਿਣ ਤੇ ਜ਼ਬਰਦਸਤੀ ਮੈਂ ਇੱਥੇ ਆਇਆ। ਉਹ ਅੰਦਰ ਇਸ਼ਨਾਨ ਕਰ ਰਹੀ ਹੈ, ਉਹਦੇ ਕਹਿਣ ਤੇ ਜ਼ਬਰਦਸਤੀ ਆਇਆ। ਆਉਂਦਾ ਹੀ ਨਹੀਂ ਸੀ ਮੈਂ ਇਸ ਦਰ ਤੇ ਕਿ ਇੱਥੋਂ ਕੀ ਮਿਲਣਾ। ਕਹਿੰਦਾ ਅਸਲ 'ਚ ਇਹਦਾ ਪੈਰਾਲਾਈਜ਼ ਠੀਕ ਨਹੀਂ ਹੋਇਆ। ਉਹ ਜਿਹੜੇ ਮੇਰੇ ਮਨ ਦੇ ਉੱਤੇ ਹਉਮੈ ਦਾ ਅਧਰੰਗ ਦਾ ਰੋਗ ਚੜ ਗਿਆ ਸੀ ਨਾ, ਕਿ ਇਸ ਦਰ ਦੇ ਉੱਤੇ ਕੁਝ ਨਹੀਂ, ਸਾਡੀ ਭਲਾਈ ਸਭ ਕੁਝ ਹੈ। ਕਹਿੰਦਾ ਅੱਜ ਮੇਰਾ ਮਨ ਵੀ ਜਿਹੜਾ ਅਧਰੰਗੀ ਹੋ ਚੁੱਕਿਆ ਸੀ, ਅੱਜ ਉਹ ਵੀ ਨਵਾਂ ਨਰੋਆ ਹੋ ਗਿਆ। ਸਤਿ ਸ੍ਰੀ ਅਕਾਲ। ਇਹ ਉਹ ਦਰ ਹੈ ਬਾਬਾ, ਇਹ ਉਹ ਦਰ ਪਿਆਰਿਓ, ਉਹ ਜਿਸ ਦਰ ਦੇ ਉੱਤੋਂ ਦੁੱਧ ਵਾਲਿਆਂ ਨੂੰ ਦੁੱਧ ਮਿਲਦਾ, ਪੁੱਤ ਵਾਲਿਆਂ ਨੂੰ ਪੁੱਤ ਮਿਲਦਾ। ਤਨ ਦੇ ਜਿਹੜੇ ਰੋਗੀ, ਉਹਨਾਂ ਦੇ ਤਨ ਦੇ ਰੋਗ ਦੂਰ ਹੁੰਦੇ ਨੇ, ਮਨ ਦੇ ਰੋਗੀਆਂ ਦੇ ਮਨ ਦੇ ਰੋਗ ਦੂਰ ਹੁੰਦੇ ਨੇ। ਉਹ ਲੋਕ ਪਰਲੋਕ ਦੀਆਂ ਦਾਤਾਂ ਗੁਰੂ ਰਾਮਦਾਸ ਕੋਲੋਂ ਮਿਲਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਅੰਦਰੋਂ ਉਸ ਦਾਤੇ ਦੇ ਬਣੀਏ। ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਸਾਈਂ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਇੱਕ ਵਾਰੀ ਇਹ ਪੰਕਤੀ ਪੜੋ, ਕੀਰਤਨ ਦੀ ਸਮਾਪਤੀ ਹੋਏਗੀ। ਉੱਠਣਾ ਨਹੀਂ ਕਿਸੇ ਨੇ, ਜਾਣਾ ਗੁਰੂ ਸਾਹਿਬ ਦਾ ਜਦੋਂ ਹੁਕਮਨਾਮਾ ਹੋ ਜਾਏਗਾ। ਗੁਰੂ ਰਾਮਦਾਸ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਇੱਕ ਵਾਰੀ ਇਹ ਪੰਕਤੀ ਪੜ ਲਓ, ਫਿਰ ਆਪਾਂ 2-3 ਮਿੰਟ ਪੜਨਾ। ਜੇ ਤੁਸੀਂ ਨਾ ਫੜਦੇ ਬਾਹ ਅਸਾਂ ਰੁੜ ਜਾਣਾ। ਫਿਰ ਸਮਾਪਤੀ ਕਰਾਂਗੇ। ਇਸੇ ਤਰ੍ਹਾਂ ਸਭ ਨੇ ਕਾਇਮ ਹੋ ਕੇ ਬਹਿਣਾ ਚੜ੍ਹਦੀ ਕਲਾ ਵਿੱਚ, ਔਰ ਬਖਸ਼ਿਸ਼ਾਂ ਲੈ ਕੇ ਜਾਣੀਆਂ, ਪੂਰੀਆਂ ਬਖਸ਼ਿਸ਼ਾਂ। ਆਓ ਇੱਕ ਵਾਰੀ ਇਹ ਪੰਕਤੀ ਪੜ ਲਓ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। निर्मल होए कर इस्नाना गुर पूरे कीने दाना। निर्मल होए कर इस्नाना गुर पूरे कीने दाना। रामदास सरोवर नाते सब उतरे पाप कमाते। रामदास सरोवर नाते सब उतरे पाप
सरोवर नाते। बोले सो निहाल। आओ अखीर सांस 2-4 मिनट जे तुसी ना फड़दे बां असां रुल जाना सी। पढ़ के समाप्ति आनंद साहब अरदास हुक्मनामा सुन के फिर जाण दी खेचल करनी। सारियां संगतां नूं प्रबंधकां वल्लों जी आयां नूं। 27 तरीक नूं चुपहरा जप तप समागम भुल्लिओ ना। बहुत संगतां आउंदियां। साडे सरोज भैन जी बैठे है, आ मंजू भैन जी, होर जनियां गुरमुख रूहां, मैनूं कईयां दे नाम नहीं पता। ये सारे बसां नूं लै के संगतां नूं लै के पहुंचदे ने उत्थे। आया करो। वो गुरु रामदास बाबा खंडे वाला प्रतख बेंदा चौंकड़ा मार के। और जेड़ी भी कोई अरदास करदा सब दियां अरदासां कबूल होंदियां। 27 तरीक चुपहरा राम तीरथ रोड ते हर महीने दी 27 तरीक नूं ते 7 तरीक दी रैन सबाई है। भुल्लिओ ना, सारे प्यार वालियां नूं पता है। 8 दा गुरु नानक साहब दा गुरपुरब है। 7 दी रैन सबाई राम तीरथ रोड ते 9 वजे तो सवेरे 4 वजे तक आतिशबाजी भी होनी। गुरु नानक साहब दा वड्डा दिहाड़ा, नाल जलेबियां दे मठियाइयां दे लंगर भी चलने। ते ए पेट दी खुराक दे नाल नाल आत्मक खुराक, पेट दी खुराक वाल रैन सबाई ते किसे दा एडा ध्यान नहीं हुंदा, सब दा आत्मक खुराक वाल हुंदा। 9 वजे तो 4 वजे तक सब ने चौंकड़े मार के बहने। ये बोनस समागम हुंदे ने, बोनस। ते इहदे विच प्रतख बाबा जी बहिंदे, सब नूं पता है। मेरे कहण दी इन्नी लोड़ ही नहीं। ये प्यार च पहुंचिया करो। जाओ गुरु की कृपा नाल गारंटी लिख के देन नूं तैयार हाँ। जेड़ी भी अरदास करोगे खंडे वाला ना कबूल करेगा तो मैनूं जो मर्जी कह देना। सत श्री अकाल। ये मेरी बेनती है। 7 तरीक दी रैन सबाई इथों वध तो वध 15 मिनट का राह है। प्यार होवे असी हज़ारां किलोमीटर चले जाने हैं, ये तो 10-15 मिनट का राह है। जरूर पहुंचिओ, ये मेरी बेनती। बाकी जिन्नी कीर्तन भेट तुसी माया दित्ती जां देंदे, ये जिहड़ा तुहाडा ट्रस्ट बनिया राम तीरथ रोड ते हस्पताल चल रहा, 20 रुपए की पर्ची च 2 दिन की दवाई, डिजिटल एक्सरे 150 रुपए च, लैबोरेटरी के टैसट होंदे ने लागत मुल नाल। 27 नूं फ्री मैडिकल कैंप भी लगदा है, एक्सरे भी फ्री हुंदा 27 तरीक नूं, लैबोरेटरी दे टैसट भी फ्री हुंदे ने, 20 रुपए की पर्ची भी नहीं लगदी ते दवाई भी फ्री दित्ती जांदी। जिहड़े लाभ लेना चाहो लै सकदे हो। 27 नूं सवेरे 10 तो 4 वजे तक फ्री मैडिकल कैंप भी हुंदा हर 27 नूं ते ਇਹ ਉੱਥੇ ਹੀ ਦਾਤਾ ਬੰਦੀ ਛੋੜ ਪਬਲਿਕ ਸਕੂਲ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਤੇ ਗੁਰਮਤ ਦੀ ਪੜ੍ਹਾਈ ਵੀ। ਉੱਥੇ ਹੀ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ। ਆ ਕੇ ਤੱਕੋ ਆਪਣੀਆਂ ਅੱਖਾਂ ਨਾਲ। ਉੱਥੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਸਵੇਰੇ 11 ਤੋਂ ਸ਼ਾਮੀ 4 ਤੱਕ ਲੰਗਰ ਚੱਲਦਾ। 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ। ਗੱਡੀ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹਦੇ ਰਾਹੀਂ ਵੀ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਬਿਲਕੁਲ ਨਾਲ ਹੀ ਦੂਜਾ ਯੂਨਿਟ ਦਿੱਤਾ ਸਤਿਗੁਰਾਂ ਨੇ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ, ਸਰਾਮੀ ਤੇ ਗੁਰਦੁਆਰਾ ਸਾਹਿਬ ਵੀ। ਇਹ ਸੇਵਾਵਾਂ ਸ਼ੁਰੂ ਹੋਈਆਂ। ਤੀਜਾ ਯੂਨਿਟ ਅੱਡਾ ਗੋਪਾਲਪੁਰਾ ਬਟਾਲਾ ਰੋਡ ਮਹਾਰਾਜ ਨੇ ਦੇ ਦਿੱਤਾ। 25000 ਗਜ ਜਗ੍ਹਾ ਉਸ ਜਗ੍ਹਾ ਦੇ ਉੱਤੇ ਸਕੂਲ ਵੀ, ਹਸਪਤਾਲ ਵੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵੀ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਤੇ ਹੈਲਥ। ਮਾਇਆ ਪੱਖੋਂ ਸਸਤੀਆਂ ਕਰੋ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਉਹ ਕਬਜ਼ਾ ਸਾਨੂੰ ਮਿਲ ਗਿਆ, ਨੀਂਹ ਪੱਥਰ ਰੱਖਤਾ 21 ਤਰੀਕ ਨੂੰ ਉਸ ਜਗ੍ਹਾ ਦਾ, ਪਰ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗਜ ਦੀ ਸੇਵਾ ਹੈ। ਮਾਰਚ ਦੇ ਮਹੀਨੇ ਰਜਿਸਟਰੀ ਹੈ। 1-1, 2-2, 5-5 ਗਜ ਦੀ ਸੇਵਾ ਵੀ ਜਿਹੜੇ ਕਰਨਾ ਚਾਹੋ ਕਰ ਸਕਦੇ। ਬਾਕੀ ਟੀਵੀ ਸਕਰੀਨ ਦੇ ਉੱਤੇ ਜੋ PTC ਸਿਮਰਨ ਤੇ ਰੋਜ਼ਾਨਾ 3 ਤੋਂ 4 ਦੁਪਹਿਰੀ ਪ੍ਰੋਗਰਾਮ ਚੱਲਦਾ ਹੈ, ਅਕਾਊਂਟ ਡਿਟੇਲ ਚੱਲਦੀ, ਸਕਰੀਨਸ਼ਾਟ ਲੈ ਲਿਆ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ ਤੇ ਜਦੋਂ ਤੁਸੀਂ ਪੱਕੇ ਮਹੀਨਾਵਾਰੀ ਡੋਨਰ ਬਣੋਗੇ 113 ਯੂਨਿਟ ਮੈਂ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਕੀ 10 ਤੋਂ 11 ਵੀ ਰੋਜ਼ ਰਾਤੀ ਪ੍ਰੋਗਰਾਮ ਚੱਲਦਾ। ਆਓ ਬੜੇ ਪਿਆਰ ਨਾਲ ਇਹ 2-3 ਮਿੰਟ ਪੜੋ, ਫਿਰ ਸਮਾਪਤੀ। ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ और अगां भी सब नूं इह सबसक्राइब करन बारे कहो। मैं रोजाना छोटे छोटे क्लिप पा रहा इहदे उत्ते तुहानूं जोड़न वास्ते। गुरु किरपा करे पढ़ो, उस तो बाद नाल ही आपां आनंद साहिब पढ़ देण। करियो किरपा प्यार नाल। जे तुसी न फड़दे बां
असां रुल जाना से सानू किते न मिलदी था असां रुल जाना से। बोलो जे तुसी न फड़ देवा असां रुल जाना सी। सानू किते न मिलदी था असां रुल जाना सी। असां रुल जाना से असां रुल जाना से। धन गुरु रामदास जी, गुरु रामदास जी, प्यार न लखो न जी धन बाबा। ना हसदी खेडदी ए जिंदगानी होनी सी। इस जीवन दी कुछ होर कहानी होनी सी। बोलो ना हसदी खेडदी ए जिंदगानी होनी सी। इस जीवन दी कुछ होर कहानी होनी सी। जे चरनी न देंदे था असां रुल जाना सी। सानू किते न मिलदी था असां रुल जाना से। असां रुल जाना सी। असां रुल जाना सी। असी टुटिया पत्तियां वांगू नाले रुलदे सी। गल गल दे उत्ते अखां तो अथरू डुलदे सी। असी टुटिया पत्तियां वांगू नाले रुलदे सी। गल गल दे उत्ते अखां तो अथरू डुलदे सी। जे तुसी न देंदे खुशियां असां रुल जाना सी। सानू किते न मिलदी था असां रुल जाना सी। असां रुल जाना सी। असां रुल जाना सी। आखिरी लाइन पढ़नी मैं, मेरे नाल बोले सारे। गुरु नानक किरपा कीती गल नाल लाया ए। बोलो गुरु नानक किरपा कीती गल नाल लाया ए। जी गुरु रामदास किरपा कीती गल नाल लाया ए। गुरु रामदास किरपा कीती गल नाल लाया ए। जी बाबा दीप सिंह किरपा कीती गल नाल लाया ए। बाबा दीप सिंह किरपा कीती गल नाल लाया ए। सानू डिगदियां टैंदियां नो उपर उठाया ए। सानू डिगदियां टैंदियां नू उपर उठाया ए। तुसी प्यार दिता बन मां नहीं ते रुल जाना से। सानू किते ना मिलदी था असां रुल जाना सी। असां रुल जाना सी। असां रुल जाना सी।
जे तुसी न फड़दे बा, जे तुसी न फड़दे बा असां रुल जाना सी। सानू किते ना मिलदी था असां रुल जाना सी, असां रुल जाना सी, असां रुल जाना सी। वाहिगुरु। सत श्री अकाल। सत श्री ਸਭ अकाल। ਨੂੰ ਖੁਸ਼ੀਆਂ ਪਿਤਾ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੀਆਂ ਵਧਾਈਆਂ। 27 ਜਨਵਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, 4 ਮਹੀਨੇ ਪਏ ਨੇ ਅਜੇ। 27 ਜਨਵਰੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ। ਉਸੇ ਸਬੰਧ ਦੇ ਵਿੱਚ ਤੁਹਾਡੇ ਤੱਕ ਜੇ ਸੁਣਿਆ ਨਹੀਂ ਪਹੁੰਚਿਆ ਇਹ ਨੋਟ ਕਰ ਲਓ। 27 ਜਨਵਰੀ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਕ ਮੈਂਬਰ ਨੇ ਸਹਿਜ ਪਾਠ ਕਰਨਾ ਹੈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਰੋਜ਼ ਦੇ 2 ਸੁਖਮਨੀ ਸਾਹਿਬ ਕਰੇ। ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ ਦੇ 10 ਜਪਜੀ ਸਾਹਿਬ ਕਰੋ। 10 ਜਪਜੀ ਸਾਹਿਬ ਨਹੀਂ ਕਰ ਸਕਦੇ 50 ਚੌਪਈ ਸਾਹਿਬ। ਜਿਹੜਾ ਇਹ ਵੀ ਨਹੀਂ ਕਰ ਸਕਦਾ 6 ਮਾਲਾ ਰੋਜ਼ ਦੀਆਂ ਮੂਲ ਮੰਤਰ ਦੀਆਂ 108 ਮਣਕੇ ਵਾਲੀਆਂ ਉਹ ਫੇਰਨੀਆਂ। ਜਿਹੜਾ ਇਹ ਵੀ ਨਹੀਂ ਫੇਰ ਸਕਦਾ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਰੋਜ਼ ਫੇਰੋ। ਜਿੰਨੀ ਗਿਣਤੀ ਹੋ ਜੇ ਕਾਪੀ 'ਚ ਲਿਖੀ ਜਾਓ। 26 ਤਰੀਕ ਤੱਕ ਟੀਵੀ ਚੈਨਲ ਦੇ ਉੱਤੇ ਨੰਬਰ ਚੱਲ ਜਾਣਗੇ, ਉਹ ਨੰਬਰਾਂ ਤੇ ਤੁਸੀਂ ਗਿਣਤੀ ਦੇਣੀ। 27 ਨੂੰ ਵੱਡੀ ਗਿਣਤੀ ਦੇ ਵਿੱਚ ਜੋ ਪਾਠਾਂ ਦੀ ਭੇਟਾ ਸੀ ਬਾਬਾ ਦੀਪ ਸਿੰਘ ਜੀ ਨੂੰ ਦੇਣੀ ਹੈ, ਤੇ 27 ਨੂੰ ਫਿਰ ਬਾਬਾ ਦੀਪ ਸਿੰਘ ਜੀ ਨੇ ਜਨਮ ਦਿਹਾੜੇ ਤੇ ਸਾਨੂੰ ਵੱਡੀ ਗਿਣਤੀ 'ਚ ਲੋਕ ਪਰਲੋਕ ਦੀਆਂ ਦਾਤਾਂ ਦੇਣੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਤੋਂ ਹੀ ਕਾਪੀਆਂ ਲਾ ਲਓ ਜਿਨ੍ਹਾਂ ਨੇ ਨਹੀਂ ਲਾਈਆਂ, ਤੇ ਰੋਜ਼ ਦਾ ਜਪ ਤਪ ਕਰਕੇ ਉਹਦੇ ਉੱਤੇ ਨੋਟ ਕਰੀ ਚੱਲੋ। ਗੁਰੂ ਕਿਰਪਾ ਕਰੇ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਜਾਂਦਾ ਹੈ। ਔਰ ਇਸ ਚੁਪਹਿਰਾ ਸਮਾਗਮ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਕਿਵੇਂ ਪ੍ਰਤੱਖ ਹੋ ਕੇ ਬੈਠਦੇ ਨੇ, ਸਾਡੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਮੇਰੀ ਸਨੇਮਰ ਬੇਨਤੀ 7:30 ਵਜੇ ਤੱਕ ਲਾਸਟ ਸਵੇਰੇ 8 ਵਜੇ ਤੱਕ ਪਹੁੰਚ ਜਿਓ। ਲੰਗਰ ਪ੍ਰਸ਼ਾਦ ਛਕ ਕੇ 10 ਤੋਂ ਲੈ ਕੇ 4 ਵਜੇ ਤੱਕ ਅਸੀਂ ਸਾਰਿਆਂ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਲਾਈਵ ਆਏਗਾ। ਔਰ 27 ਤਰੀਕ ਨੂੰ ਹੀ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਉਸ ਹਸਪਤਾਲ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਏਗਾ। ਜਿਸ ਮੈਡੀਕਲ ਕੈਂਪ ਦੇ ਵਿੱਚ 20 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ, 2 ਦਿਨ ਦੀ ਦਵਾਈ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀ। ਡਿਜੀਟਲ ਐਕਸਰੇ ਉੱਦਾਂ ਜੋ 150 ਰੁਪਏ 'ਚ ਹੁੰਦੇ ਨੇ ਉਸ ਦਿਨ ਬਿਲਕੁਲ ਫ੍ਰੀ ਕੀਤੇ ਜਾਂਦੇ ਮੈਡੀਕਲ ਕੈਂਪ ਵਾਲੇ ਦਿਨ। ਔਰ ਲੈਬੋਰਟਰੀ ਦੇ ਟੈਸਟ ਵੀ ਬਿਲਕੁਲ ਫ੍ਰੀ ਹੁੰਦੇ ਨੇ। ਇਸ ਤੋਂ ਇਲਾਵਾ ਜਨਰਲ ਡਾਕਟਰ, ਬੱਚਿਆਂ ਦੇ ਡਾਕਟਰ, ਦੰਦਾਂ ਦੇ ਸਪੈਸ਼ਲਿਸਟ, ਸਕਿਨ ਦੇ ਸਪੈਸ਼ਲਿਸਟ ਡਾਕਟਰ, ਇਹ ਸਾਰੇ ਬਿਲਕੁਲ ਫ੍ਰੀ ਦੇਖਦੇ ਨੇ। ਜਿਹੜੇ ਇਸ ਕੈਂਪ ਤੋਂ ਲਾਭ ਲੈਣਾ ਚਾਹੁੰਦੇ ਹੋਵੋ ਉਹ ਵੀ ਸਵੇਰੇ 10 ਵਜੇ ਪਹੁੰਚ ਕੇ ਇਸ ਕੈਂਪ ਤੋਂ ਲਾਭ ਆਪ ਜੀ ਪ੍ਰਾਪਤ ਕਰ ਸਕਦੇ ਹੋ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।